ਸੋ ਅੱਜ ਦੀਆਂ ਜਿਹੜੀਆਂ ਖਬਰਾਂ ਆ ਉਹਨਾਂ ਦੇ ਵਿੱਚ ਚੱਲੀਏ ਆਪਾਂ। ਜਦੋਂ ਤੋਂ ਹੀ ਹਮਾਸ ਵਾਲਿਆਂ ਨੇ ਇਜ਼ਰਾਈਲ ਦੇ ਉੱਤੇ ਅਟੈਕ ਕੀਤਾ ਸੀ, ਇਜ਼ਰਾਈਲ ਨੇ ਬਾਅਦ ਦੇ ਵਿੱਚ ਪਾਲਸਤੀਨੀਅਨ ਦੇ ਵਿੱਚ ਬਹੁਤ ਤਬਾਹੀ ਮਚਾਈ। ਹਜ਼ਾਰਾਂ ਲੋਕਾਂ ਦੀਆਂ ਮੌਤਾਂ ਹੋ ਗਈਆਂ, 14,000 ਤੱਕ ਹੁਣ ਤੱਕ ਹੋ ਚੁੱਕੀਆਂ ਆ। ਇਜ਼ਰਾਈਲ 'ਚ 1000 ਤੋਂ ਵੱਧ ਹੋ ਚੁੱਕੀਆਂ। ਉਸ ਟਾਈਮ ਵੀ ਕਿਹਾ ਸੀ ਵੀ ਆਪਣੇ ਜਿਹੜੇ ਸਰੋਤੇ ਆ, ਕਿਉਂਕਿ ਪੂਰੀ ਦੁਨੀਆ ਦੇ ਵਿੱਚ ਜਿਹੜਾ ਹੇਟ ਵਾਲਾ ਮਾਹੌਲ ਆ ਉਹ ਬਹੁਤ ਜ਼ਿਆਦਾ ਵੱਧ ਰਿਹਾ ਹੈਗਾ। ਜੀ ਕਦੋਂ ਵੀ ਆਪਣੇ ਕੋਈ ਬਜ਼ੁਰਗ ਜਾਂ ਆਪਣਾ ਕੋਈ ਵੀ ਖਾਸ ਕਰਕੇ ਦਸਤਾਰਧਾਰੀ ਆ, ਜਦੋਂ ਬਾਹਰ ਘੁੰਮਣ ਫਿਰਨ ਜਾਂਦੇ ਆ, ਧਿਆਨ ਰੱਖਿਆ ਕਰੋ। ਕਈ ਵਾਰੀ ਆਪਾਂ ਕੰਨ ਦੇ ਵਿੱਚ ਆਈਪੌਡ ਲਾਏ ਹੁੰਦੇ ਆ, ਸੁਣਦੇ ਆ ਜਾਂ ਰੇਡੀਓ ਸੁਣਦੇ ਜਾਂ ਕੁਛ ਵੀ, ਤੁਹਾਨੂੰ ਪਤਾ ਨਹੀਂ ਆਲੇ ਦੁਆਲੇ ਕੀ ਹੋ ਰਿਹਾ। ਇਸ ਮੀਡੀਆ ਦੇ ਉੱਤੇ ਬੜੀ ਨੈਗੇਟਿਵ ਖਬਰਾਂ ਜਿਹੜੀਆਂ ਚੱਲਦੀਆਂ ਆ ਤੇ ਉਹਦੇ ਨਾਲ ਜਿਹੜੀ ਹੇਟ ਵੀ ਬਹੁਤ ਫੈਲਦੀ ਹੈਗੀ ਆ। ਸੋ ਕਈ ਵਾਰੀ ਜਿਹੜਾ ਕਿਸੇ ਬੰਦੇ ਦਾ ਕੋਈ ਲੈਣਾ ਦੇਣਾ ਹੀ ਨਹੀਂ ਹੁੰਦਾ, ਜਿੱਦਾਂ ਸਾਡਾ ਆ, ਕੋਈ ਹੁਣ ਸਾਡਾ ਪੰਜਾਬੀਆਂ ਦਾ ਕੀ ਲੈਣਾ ਦੇਣਾ ਉੱਥੇ, ਪਰ ਹਾਂ ਹਮਦਰਦੀ ਜ਼ਰੂਰ ਆ ਵੀ ਇਨਸਾਨੀਅਤ ਦਾ ਘਾਣ ਹੋ ਰਿਹਾ ਹੈਗਾ, ਚਾਹੇ ਉਹ ਕਿਸੇ ਪਾਸੇ ਵੀ ਹੋਵੇ। ਠੀਕ ਹੈ। ਸੋ ਬਹੁਤ ਧਿਆਨ ਦੇ ਨਾਲ ਸਾਨੂੰ ਬਾਹਰ ਘੁੰਮਣਾ ਫਿਰਨਾ ਚਾਹੀਦਾ, ਜਾਣਾ ਚਾਹੀਦਾ ਹੈਗਾ ਆ। ਹੁਣ ਉਸੇ ਤਹਿਤ ਪਿਛਲੇ ਵੀਕਐਂਡ ਦੇ ਦੌਰਾਨ ਪਾਲਸਤੀਨੀਅਨ ਮੂਲ ਦੇ 3 ਬੱਚੇ ਵਿਚਾਰੇ, ਉਹਨਾਂ ਦਾ ਕੋਈ ਕਸੂਰ ਨਹੀਂ ਹੈਗਾ, ਕਾਲਜ ਦੇ ਸਟੂਡੈਂਟ ਵਰਮੌਂਟ ਦੇ ਵਿੱਚ ਉਹਨਾਂ ਨੂੰ ਗੋਲੀਆਂ ਮਾਰ ਦਿੱਤੀਆਂ ਗਈਆਂ। ਇਹ ਮੈਂ ਯੂਐਸਏ ਦੀ ਗੱਲ ਕਰ ਰਿਹਾ, ਗਾਜ਼ਾ ਜਾਂ ਇਜ਼ਰਾਈਲ ਦੀ ਗੱਲ ਨਹੀਂ ਕਰ ਰਿਹਾ। ਯੂਐਸਏ ਦੇ ਵਿੱਚ ਵਰਮੌਂਟ ਜਿਹੜੀ ਸ਼ਹਿਰ ਆ, ਉੱਥੇ ਵਰਮੌਂਟ ਜਿਹੜੀ ਸਟੇਟ ਆ, ਸੌਰੀ ਬਰਲਿੰਗਟਨ ਜਿਹੜਾ ਸ਼ਹਿਰ ਆ, ਉੱਥੇ ਪਾਲਸਤੀਨੀਅਨ ਕਾਲਜ ਸਟੂਡੈਂਟਸ ਆ, ਉਹਨਾਂ ਨੂੰ ਇੱਕ ਬੰਦੇ ਨੇ ਗੋਲੀਆਂ ਮਾਰਤੀਆਂ। ਲੱਕਲੀ ਜਿਹੜੇ ਆ ਉਹ ਸਰਵਾਈਵ ਕਰ ਗਏ, ਹਸਪਤਾਲ ਦੇ ਵਿੱਚ ਆ 3 ਜਾਣੇ। ਤੇ ਉਹਦੇ ਸੰਬੰਧ ਦੇ ਵਿੱਚ ਜੇਸਨ ਜੇ ਈਟਨ 48 ਸਾਲਾਂ ਦਾ ਬੰਦਾ ਆ, ਉਸ ਨੂੰ ਕੱਲ ਜੋ ਅਥਾਰਟੀਜ਼ ਆ ਉਹਨਾਂ ਨੇ ਅਰੈਸਟ ਵੀ ਕਰ ਲਿਆ ਹੈਗਾ। ਤੇ ਜੋ ਵਿਕਟਮਸ ਆ 20 22 ਸਾਲ ਦੇ ਆ, ਦੇਖੋ ਉਹਨਾਂ ਦਾ ਕੋਈ ਕਸੂਰ ਨਹੀਂ, ਸਿਰਫ ਇਹੀ ਆ ਵੀ ਉਹ ਪਾਲਸਤੀਨੀਅਨ ਮੂਲ ਦੇ ਆ ਤੇ ਯੂਐਸ ਦੀ ਯੂਨੀਵਰਸਿਟੀ ਦੇ ਵਿੱਚ ਪੜ੍ਹਦੇ ਹੈਗੇ ਆ। ਸੋ ਇਹ ਜਿਹੜਾ ਕੇਸ ਆ ਇਹਨੂੰ ਫਿਰ ਕਾਫੀ ਮੀਡੀਆ 'ਚ ਇਹਦਾ ਆਇਆ, ਇਹ ਹੁਣ ਹੇਟ ਕ੍ਰਾਈਮ ਦਾ ਜਿਹੜਾ ਇਹ ਇਸ਼ੂ ਬਣ ਗਿਆ ਹੈਗਾ। ਸੋ ਈਟਨ ਇੱਕ ਅਪਾਰਟਮੈਂਟ ਦੇ ਵਿੱਚ ਰਹਿੰਦਾ ਆ, ਜਿੱਥੇ ਉਸਨੇ ਇਹ ਸ਼ੂਟਿੰਗ ਕੀਤੀ ਹੈਗੀ, ਬਿਲਕੁਲ ਸਾਹਮਣੇ ਉਹਦੇ .38 ਸੈਮੀ ਆਟੋਮੈਟਿਕ ਪਿਸਟਲ ਦੇ ਨਾਲ ਉਸਨੇ ਇਹਨਾਂ ਨੂੰ ਜਿਹੜਾ 3 ਨੌਜਵਾਨਾਂ ਨੂੰ ਸ਼ੂਟ ਕਰ ਦਿੱਤਾ। ਤੇ ਅਟੈਂਪਟਡ ਮਰਡਰ ਦੇ ਚਾਰजेस ਈਟਨ ਦੇ ਉੱਤੇ ਲਾਏ ਆ, ਤੇ ਜੇ ਉਹ ਪ੍ਰੂਵ ਹੋ ਜਾਂਦਾ ਤਾਂ ਲਾਈਫ ਇਨ ਪ੍ਰਿਜ਼ਨ ਦੀ ਜਿਹੜੀ ਆ ਉਹਨੂੰ ਪੂਰੀ ਲਾਈਫ ਦੀ ਜਿਹੜੀ ਜੇਲ੍ਹ ਹੋਊਗੀ। ਯੂਐਸ ਅਟਾਰਨੀ ਦੇ ਆਫਿਸ ਜੋ ਡਿਸਟ੍ਰਿਕਟ ਆਫ ਵਰਮੌਂਟ ਦੇ ਵਿੱਚ ਹੈਗੇ ਆ, ਉਹਨਾਂ ਨੇ ਕਿਹਾ ਵੀ ਇਹ ਆਪਾਂ ਇਨਵੈਸਟੀਗੇਟ ਕਰ ਰਹੇ ਹਾਂ ਵੀ ਹੇਟ ਕ੍ਰਾਈਮ ਕਿੱਦਾਂ ਜਿਹੜਾ ਇਹ ਹੋਇਆ ਹੈਗਾ ਆ। ਹੋਇਆ ਤਾਂ ਇਹ ਹੇਟ ਕ੍ਰਾਈਮ ਹੀ ਆ, ਇਹਦੇ 'ਚ ਕੋਈ ਸ਼ੱਕ ਨਹੀਂ ਹੈਗੀ। ਗੋਰੇ ਮੂਲ ਦਾ ਬੰਦਾ ਆ ਜਿਹਨੇ ਗੋਲੀਆਂ ਜਿਹੜੀਆਂ ਚਲਾਈਆਂ ਹੈਗੀਆਂ ਆ। ਜਿਹੜੇ ਸਟੂਡੈਂਟਸ ਆ ਜਿਨ੍ਹਾਂ ਨੂੰ ਗੋਲੀਆਂ ਮਾਰ ਕੇ ਫੱਟੜ ਕੀਤਾ ਗਿਆ, ਉਹਨਾਂ ਦੇ ਨਾਂ ਹੀਸ਼ਮ ਅਵਾਤਾਨੀ ਸਟੂਡੈਂਟ ਹੈਗਾ, ਬਰਾਊਨ ਯੂਨੀਵਰਸਿਟੀ ਰੋਡ ਆਈਲੈਂਡ ਦੇ ਵਿੱਚ। ਕਿੰਨਾ ਅਬਦੁੱਲਾ ਹਮੀਦ ਇਹ ਸਟੂਡੈਂਟ ਹੈਗਾ ਹੈਵਫੋਰਡ ਕਾਲਜ ਪੈਂਸਿਲਵੇਨੀਆ ਦੇ ਵਿੱਚ। ਤਹਿਸੀਨ ਅਲੀ ਅਹਿਮਦ ਇਹ ਸਟੂਡੈਂਟ ਹੈਗਾ ਟ੍ਰਿਨਿਟੀ ਕਾਲਜ ਕਨੈਟੀਕਟ ਦੇ ਵਿੱਚ। ਸਾਰੇ ਟੌਪ ਨੌਚ ਜਿਹੜੇ ਕਾਲਜ ਹੈਗੇ ਆ ਉੱਥੇ ਸਟੂਡੈਂਟ ਸੀ। ਇੰਸਟੀਚਿਊਟ ਫਾਰ ਮਿਡਲ ਈਸਟ ਅੰਡਰਸਟੈਂਡਿੰਗ ਨੇ ਇਹ ਜਿਹੜੀ ਸਾਰੀ ਇਨਫੋਰਮੇਸ਼ਨ ਬੱਚਿਆਂ ਦੇ ਬਾਰੇ, ਜਿਹੜੇ ਸਟੂਡੈਂਟਸ ਆ ਉਹਨਾਂ ਦੇ ਬਾਰੇ ਦਿੱਤੀ ਹੈਗੀ ਆ। ਹੁਣ ਜਿਸ ਬੰਦੇ ਨੂੰ ਅਰੈਸਟ ਕੀਤਾ ਗਿਆ ਹੈ ਉਹ ਕਹਿੰਦਾ ਵੀ ਨਹੀਂ ਮੈਂ ਗਿਲਟੀ ਨਹੀਂ ਮੰਨਦਾ ਹੈਗਾ ਆਪਣੇ ਆਪ ਨੂੰ, ਮੁੜ ਕੇ ਫਿਰ ਕਹਿ ਦੂਗੇ ਜੀ ਇਹ ਬੰਦਾ ਤਾਂ ਮੈਂਟਲੀ ਜਿਹੜਾ ਅਪਸੈਟ ਸੀਗਾ। ਸੋ ਇਸ ਕਰਕੇ ਜਿਹੜਾ ਆ ਉਹਨੂੰ ਗੋਲੀਆਂ ਚਲਾ ਦਿੱਤੀਆਂ ਹੈਗੀਆਂ। 3 ਸਟੂਡੈਂਟ ਬਰਲਿੰਗਟਨ ਦੇ ਵਿੱਚ ਹੀਸ਼ਮ ਅਵਾਤਾਨੀ ਦੀ ਜਿਹੜੀ ਗ੍ਰੈਂਡ ਮਦਰ ਆ ਉਹਨੂੰ ਵਿਜ਼ਿਟ ਕਰ ਰਹੇ ਸੀ ਥੈਂਕਸ ਗਿਵਿੰਗ ਹੌਲੀਡੇ ਦੇ ਉੱਤੇ। ਜਦੋਂ ਵਿਜ਼ਿਟ ਕਰਕੇ ਥੈਂਕਸ ਗਿਵਿੰਗ ਦਾ ਜਿਹੜਾ ਡਿਨਰ ਖਾ ਕੇ ਉਹ ਬਾਹਰ ਤੁਰਨ ਜਾ ਰਹੇ ਸੀ, ਉਸ ਟਾਈਮ ਦੇ ਉੱਤੇ ਜਿਹੜਾ ਆ ਉਹ ਇਸ ਬੰਦੇ ਨੇ ਉਹਨਾਂ ਨੂੰ ਸ਼ੂਟ ਕੀਤਾ ਹੈਗਾ ਆ। ਜੀ, ਅਗਲੀ